ਜੇ ਕੋਈ ਤੁਹਾਡੇ ਨਾਲ ਐਨਲਿਸਟ ਹੋਣਾ ਚਾਹੁੰਦਾ ਹੈ ਆਰਮੀ ਦੇ ਵਿੱਚ, ਜੋ ਜੁੜਨਾ ਚਾਹੁੰਦਾ ਆ ਵੀ ਕਰੀਅਰ ਐਜ਼ ਏ ਕਰੀਅਰ ਦੇ ਤੌਰ ਦੇ ਉੱਤੇ ਉਹਨੂੰ ਦੇਖ ਰਿਹਾ, ਸੋ ਕੀ ਕੁਆਲੀਫਿਕੇਸ਼ਨ ਨੇ, ਕੀ ਚੀਜ਼ਾਂ, ਕੀ ਕਰਨਾ ਹੁੰਦਾ ਹੈ ਜੀ? ਥੋੜੀਆਂ ਜਿਹੀਆਂ ਲਾਸਟ ਇਨ ਸਰਵਿਸ ਜਦੋਂ ਹੁੰਦੇ ਆ, ਕੋਈ ਲੋਨ ਲੈਣੇ ਹੋਣ, ਘਰ ਲੈਣਾ ਹੋਵੇ, ਗੱਡੀ ਲੈਣੀ ਹੋਵੇ, ਉਹਦੇ ਵਿੱਚ ਵੀ ਬਹੁਤ ਮਦਦ ਹੁੰਦੀ ਆ। ਬਹੁਤ ਜ਼ਿਆਦਾ ਗੱਡੀ ਲੈਣੀ ਹੋਵੇ ਉਹਦੇ ਵਿੱਚ ਡਿਸਕਾਊਂਟ ਮਿਲਦਾ ਵਾ, ਐਂਡ ਤੁਸੀਂ ਕਿਤੇ ਵੀ ਸ਼ਾਪਿੰਗ ਕਰਨ ਜਾਂਦੇ ਉਹਦੇ ਵਿੱਚ ਮਿਲਟਰੀ ਡਿਸਕਾਊਂਟ ਹੁੰਦਾ। ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਆਪਾਂ ਡਿਫੈਂਸ ਲਾਈਨ 'ਚ ਜ਼ਰੂਰ ਆਈਏ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਗੋਰੇ ਸਾਨੂੰ ਦੇਖਦੇ ਆ ਕਿ ਲੋਕ ਬਾਹਰਲੀ ਕੰਟਰੀ 'ਚੋਂ ਆ ਗਏ, ਅਸੀਂ ਇੱਥੋਂ ਦੇ ਜੰਪਲ ਨਹੀਂ ਹੈਗੇ, ਐਂਡ ਬਾਹਰੋਂ ਆ ਕੇ ਜਦੋਂ ਆਪਾਂ ਸਰਵ ਕਰਦੇ ਆ ਉਹਦਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਇੰਪੈਕਟ ਜਾਂਦਾ ਹੁੰਦਾ। ਮੈਂ ਈਵਨ ਆਪਣੀ ਲਾਈਫ 'ਚ ਕੁਛ ਇੱਦਾਂ ਦੇ ਸਰਵਿਸ ਮੈਂਬਰਸ ਨੂੰ ਮਿਲਿਆ ਗੋਰਿਆਂ ਨੂੰ ਜਿਨ੍ਹਾਂ ਨੇ ਸਿੱਖ ਕਦੀ ਦੇਖੇ ਹੀ ਨਹੀਂ ਸੀਗੇ ਲਾਈਫ। ਅੱਛਾ ਜੀ। ਹੈ ਨਾ, ਐਂਡ ਜਦੋਂ ਮੈਂ ਥੋੜ੍ਹਾ ਜਿਹਾ ਵੀ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਦੱਸਦਾ ਸੀਗਾ ਜਾਂ ਜਦੋਂ ਸਰਚ ਕਰਦੇ ਸੀਗੇ, ਐਂਡ ਉਹ ਇੰਨਾ ਕੁ ਗੁੱਡ ਰਿਸਪੌਂਸ ਹੁੰਦਾ ਸੀਗਾ, ਐਂਡ ਉਹ ਬਹੁਤ ਮਾਣ ਮਹਿਸੂਸ ਕਰਦੇ ਸੀਗੇ ਕਿ ਇੱਕ ਵਾਰੀਅਰ ਕੌਮ ਆ, ਇਹ ਸਾਡੇ ਨਾਲ ਸਰਵ ਕਰ ਰਹੇ ਆ, ਮੋਢੇ ਨਾਲ ਮੋਢਾ ਜੋੜ ਕੇ। ਹੁਣ ਜਿੱਦਾਂ ਮਰੀਨਸ ਆ, ਐਂਡ ਮੈਂ ਦੁਬਾਰਾ ਇਹੋ ਕਹਿੰਦਾ ਨਾ ਕਿ ਜਿੱਦਾਂ ਡਿਫੈਂਸ ਇੱਕ ਇੱਦਾਂ ਦਾ ਫੀਲਡ ਆ ਜਿੱਥੇ ਤੁਹਾਡੇ ਨਾਲ ਪਾਰਸ਼ੀਅਲਿਟੀ ਨਹੀਂ ਗਈ। ਤੁਸੀਂ ਜਿੰਨਾ ਮਰਜ਼ੀ ਚਾਹੇ ਪ੍ਰਮੋਸ਼ਨ ਜਿੱਥੋਂ ਤੱਕ ਮਰਜ਼ੀ ਜਾ ਸਕਦੇ ਹੋ ਆਪਣੀ ਕਾਬਲੀਅਤ ਦੇ ਸਿਰ ਤੇ, ਤੁਹਾਡੇ ਨਾਲ ਕੋਈ ਰੇਸਿਜ਼ਮ ਨਹੀਂਗਾ ਕਿ ਤੁਸੀਂ ਸਿੱਖ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਡੇ ਨਾਲ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਸੋ ਇਹ ਜਿਹੜਾ ਫੀਲਡ ਹੈ ਇਹਦੇ ਵਿੱਚ ਆਪਾਂ ਨੂੰ ਆਉਣ ਦੀ ਬਹੁਤ ਲੋੜ ਹੈ। ਐਂਡ ਜਿਹੜਾ ਆਪਣਾ ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਵਿਖੇ ਇਸ ਟਾਈਮ ਮੌਜੂਦਾ ਖਬਰੇ ਚੱਲ ਰਹੀ ਆ ਲਗਾਤਾਰ 44ਵੇਂ ਮਹਾਨਗਰ ਕੀਰਤਨ ਦੇ ਸੰਬੰਧ ਵਿੱਚ। ਇੱਕ ਵਾਰੀ ਫਿਰ ਮੇਰੇ ਨਾਲ ਇਸ ਟਾਈਮ ਅਮਰੀਕੀ ਫੌਜ ਦੇ ਵਿੱਚੋਂ ਸ਼ਾਹਬਾਜ਼ ਸਿੰਘ, ਜਿਨ੍ਹਾਂ ਨਾਲ ਆਪਾਂ ਕੁਝ ਸਾਲ ਪਹਿਲਾਂ ਗੱਲਬਾਤ ਕੀਤੀ ਸੀ, ਤੁਸੀਂ ਬਹੁਤ ਪਸੰਦ ਕੀਤੀ ਸੀ ਉਹ ਗੱਲਬਾਤ। ਆਓ ਉਸ ਵੀਰ ਦੇ ਨਾਲ ਗੱਲਬਾਤ ਦੁਬਾਰਾ ਕਰਦੇ ਹਾਂ। ਸ਼ਾਹਬਾਜ਼ ਸਿੰਘ ਜੀ, ਇਹਨੂੰ ਸਵਾਗਤ ਹੈ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੀ ਹਾਲ ਆ? ਉਹਨੇ ਸਾਲਾਂ ਤੋਂ ਲੈ ਕੇ ਹੁਣ ਤੱਕ ਸਭ ਕੁਝ ਸੈੱਟ ਆ? ਹਾਂਜੀ, ਚੜ੍ਹਦੀ ਕਲਾ ਵੀਰ ਜੀ। ਬਹੁਤ ਸੋਹਣਾ ਰਿਸਪੌਂਸ ਮਿਲਿਆ ਲਾਸਟ ਟਾਈਮ ਵੀ ਜਿਹੜੀ ਆਪਾਂ ਇੰਟਰਵਿਊ ਕੀਤੀ ਸੀਗੀ, ਐਂਡ ਉਹਦੇ ਵਿੱਚ ਤੇ ਇਸ ਟਾਈਮ ਦੇ ਵਿੱਚ ਮੈਂ ਕੁਵੈਤ ਗੇੜਾ ਲਾਇਆ ਇੱਕ ਡਿਪਲੋਇਮੈਂਟ ਤੇ। ਸੋ 1 ਸਾਲ ਡਿਪਲੋਇਮੈਂਟ ਤੇ ਕੁਵੈਤ ਜਿਹੜਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਠੀਕ ਹੈ। ਸੋ ਕੁਵੈਤ ਦੇ ਵਿੱਚ ਹੁਣ ਜਦੋਂ ਡਿਪਲੋਇਮੈਂਟ ਦੀ ਗੱਲ ਆਉਂਦੀ ਆ, ਬੰਦਾ ਕਈ ਵਾਰੀ ਜਿਹੜਾ ਇਹ ਸੋਚਦਾ ਹੈ ਵੀ ਸ਼ਾਇਦ ਫਰੰਟ ਦੇ ਉੱਤੇ ਆ ਜਾਂ ਕਿੱਦਾਂ, ਕੀ ਉੱਥੇ ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ? ਸਾਡਾ ਏਰੀਆ ਸਪੋਰਟ ਗਰੁੱਪ ਸੀਗਾ, ਐਂਡ ਸਾਨੂੰ ਕੋਈ ਜਿਹੜਾ ਖਾਣੇ ਦੀ ਜ਼ਿਆਦਾ ਬੰਦਾ ਸੋਚਦਾ ਜਦੋਂ ਜਾਂਦਾ, ਐਂਡ ਕੋਈ ਦਿੱਕਤ ਨਹੀਂ ਆਈ ਵੈਜੀਟੇਰੀਅਨ ਫੂਡ ਦੀ, ਐਂਡ ਬਹੁਤ ਹੀ ਵਧੀਆ ਰਿਸਪੌਂਸ ਸੀਗਾ। ਐਂਡ ਉੱਥੇ ਬਹੁਤ ਆਪਣੇ ਪ੍ਰਾਈਵੇਟ ਕੰਟਰੈਕਟਰ ਇੰਡੀਅਨ ਸੀਗੇ, ਬਹੁਤ ਪਾਕਿਸਤਾਨੀ ਮਿਲੇ, ਐਂਡ ਸਾਡਾ ਜਿਹੜਾ ਸੀਗਾ ਅਸੀਂ ਕਾਫੀ ਪ੍ਰੈਜ਼ੀਡੈਂਸ਼ੀਅਲ ਆਰਡਰਸ ਵੀ ਉੱਥੇ ਕੀਤੇ ਕੈਰੀ ਆਊਟ। ਹਾਂਜੀ, ਐਂਡ ਅਸੀਂ ਜਿੰਨਾ ਵੀ ਲਾਗੇ ਜਿਹੜਾ ਏਰੀਆ ਵਾ ਸੀਰੀਆ, ਇਰਾਕ, ਸਾਊਦੀ ਦੇ ਵਿੱਚ, ਈਵਨ ਕਿ ਇਜ਼ਰਾਈਲ ਤੱਕ ਦੇ ਸਾਡੇ ਮਿਸ਼ਨ ਸੀਗੇ, ਸਪੋਰਟਿੰਗ ਮਿਸ਼ਨਸ, ਐਂਡ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ। ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆ। ਸੋ ਹੁਣ ਵੀ ਜੇ ਆਪਾਂ ਉਹੀ ਥੋੜੀ ਜਿਹੀ ਗੱਲ ਕਰੀਏ, ਜੇ ਕੋਈ ਤੁਹਾਡੇ ਨਾਲ ਐਨਲਿਸਟ ਹੋਣਾ ਚਾਹੁੰਦਾ ਹੈ ਆਰਮੀ ਦੇ ਵਿੱਚ, ਜੋ ਜੁੜਨਾ ਚਾਹੁੰਦਾ ਆ ਵੀ ਕਰੀਅਰ ਐਜ਼ ਏ ਕਰੀਅਰ ਦੇ ਤੌਰ ਦੇ ਉੱਤੇ ਉਹਨੂੰ ਦੇਖ ਰਿਹਾ, ਸੋ ਕੀ ਕੁਆਲੀਫਿਕੇਸ਼ਨ ਨੇ, ਕੀ ਚੀਜ਼ਾਂ, ਕੀ ਕਰਨਾ ਹੁੰਦਾ ਹੈ? ਜੀ ਥੋੜੀਆਂ ਜਿਹੀਆਂ ਲਾਸਟ ਈਅਰ ਨਾਲ ਉਹਨਾਂ ਨੇ ਥੋੜਾ ਚੇਂਜ ਕੀਤਾ ਏਜ ਦੇ ਵਿੱਚ। ਠੀਕ ਹੈ। ਅੱਗੇ 18 ਸਾਲ ਤੋਂ 35 ਸਾਲ ਸੀਗਾ, ਹੁਣ 18 ਤੋਂ 42 ਕਰਤਾ। ਸੋ ਹੋਰ ਜ਼ਿਆਦਾ ਉਹਨਾਂ ਨੇ ਵਧਾਤਾ ਹੈ। 42 ਸਾਲ ਤੱਕ ਵੇਵਰ ਦੇ ਨਾਲ ਤੁਸੀਂ ਐਨਲਿਸਟ ਹੋ ਸਕਦੇ ਹੋ। ਠੀਕ ਹੈ। ਐਂਡ ਦੂਜਾ ਜਿਹੜਾ ਮਿਨੀਮਮ ਹਾਈ ਸਕੂਲ ਹੋਵੇ ਤੁਹਾਡਾ, ਐਂਡ ਤੀਸਰਾ ਗ੍ਰੀਨ ਕਾਰਡ ਜਾਂ US ਸਿਟੀਜ਼ਨ ਹੋਵੋ ਤੁਸੀਂ। ਐਂਡ ਇਹ ਆ ਕਿ ਬਾਕੀ ਤੁਹਾਡੇ ਜਿਹੜੇ ਬੈਨੀਫਿਟ ਸਾਰੇ ਮੈਡੀਕਲ, ਡੈਂਟਲ ਦੇ, ਐਂਡ ਤੁਹਾਨੂੰ ਜਿਹੜੀ ਕਾਲਜ ਟਿਊਸ਼ਨ, ਸਟੂਡੈਂਟ ਲੋਨ ਰੀਪੇਮੈਂਟ, ਉਹ ਸਾਰਾ ਕੁਝ ਹੈਗਾ। VA ਹੋਮ ਲੋਨ, ਐਂਡ ਤੁਹਾਡੇ ਕੋਲ ਜਿਹੜੀਆਂ ਆਪਸ਼ਨਸ ਆ ਕਿ ਤੁਸੀਂ 3 ਸਾਲ 4 ਸਾਲ ਜਾਂ 6 ਸਾਲ ਦਾ ਕੰਟਰੈਕਟ ਜਿਹੜਾ ਉਹ ਕਰ ਸਕਦੇ ਹੋ। ਸੋ ਇਹ ਵੀ ਨਹੀਂ, ਮੈਂ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਵੈਟਰਨਸ ਦੇ ਹੋਰ ਵੀ ਪ੍ਰੋਗਰਾਮ ਬਤੌਰ ਜਿਹੜਾ ਇਨ ਸਰਵਿਸ ਜਦੋਂ ਹੁੰਦੇ ਆ, ਕੋਈ ਲੋਨ ਲੈਣੇ ਹੋਣ, ਘਰ ਲੈਣਾ ਹੋਵੇ, ਗੱਡੀ ਲੈਣੀ ਹੋਵੇ, ਉਹਦੇ ਵਿੱਚ ਵੀ ਬਹੁਤ ਮਦਦ ਹੁੰਦੀ ਆ। ਬਹੁਤ ਜ਼ਿਆਦਾ ਗੱਡੀ ਲੈਣੀ ਹੋਵੇ ਉਹਦੇ ਵਿੱਚ ਡਿਸਕਾਊਂਟ ਮਿਲਦਾ ਵਾ, ਐਂਡ ਤੁਸੀਂ ਕਿਤੇ ਵੀ ਸ਼ਾਪਿੰਗ ਕਰਨ ਜਾਂਦੇ ਉਹਦੇ ਵਿੱਚ ਮਿਲਟਰੀ ਡਿਸਕਾਊਂਟ ਹੁੰਦਾ। ਐਂਡ ਹੋਮ ਲੋਨ ਦਾ ਜਿਹੜਾ VA ਹੋਮ ਲੋਨ ਹੈ ਨਾ, ਉਹਦੇ 'ਚ $0 ਡਾਊਨ ਪੇਮੈਂਟ ਤੇ, ਐਂਡ ਜਿਹੜਾ ਮਾਰਕੀਟ ਰੇਟ ਤੇ ਇੰਟਰਸਟ ਰੇਟ ਚੱਲ ਰਿਹਾ ਉਹ ਤੋਂ ਥੋੜਾ ਘੱਟ ਇੰਟਰਸਟ ਰੇਟ ਹੁੰਦਾ, ਐਂਡ ਤੁਸੀਂ ਜਿਹੜਾ ਵਾ ਹੋਮ ਬਾਏ ਕਰ ਸਕਦੇ ਹੋ। ਉਹ ਆਰਮੀ ਦੇ ਥਰੂ ਜਿਹੜਾ ਵਾ VA ਦਾ ਐਕਚੁਅਲੀ ਵੈਟਰਨ ਦਾ ਜਿਹੜਾ ਪ੍ਰੋਗਰਾਮ ਹੁੰਦਾ। ਇਹਦਾ ਸ਼ਾਹਬਾਜ਼ ਸਿੰਘ ਇਹ ਹੋ ਗਏ ਥੋੜੇ ਜਿਹੇ ਫਾਈਨੈਂਸ਼ੀਅਲ ਜਿਹੜੇ ਗੇਨਸ ਆ ਜਾਂ ਕਹਿ ਲਓ ਵੀ ਕੁਝ ਬੈਨੀਫਿਟ। ਹੁਣ ਜਿੱਦਾਂ ਤੁਸੀਂ ਦਸਤਾਰ ਸਜਾ ਕੇ ਵੱਖ-ਵੱਖ ਜਾਂਦੇ ਡਿਪਲੋਇਮੈਂਟ ਆ, ਕਿੱਦਾਂ ਦਾ ਉੱਥੇ ਅਸਰ ਰਸੂਖ ਕਿੱਦਾਂ ਦਾ ਆ, ਕਿੱਦਾਂ ਤੁਹਾਡੇ ਨਾਲ ਟਰੀਟਮੈਂਟ ਹੁੰਦੀ ਆ? ਬਹੁਤ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਵੀ ਹੁਣ ਤੁਸੀਂ ਦਸਤਾਰ ਸਜਾ ਕੇ ਕਰਦੇ, ਹੁਣ ਹੋਰ ਵੀ ਬਹੁਤ ਮੁੰਡੇ ਨੇ ਜੋ ਇਦਾਂ ਕਰ ਰਹੇ ਆ, ਕਿੱਦਾਂ ਤੁਹਾਨੂੰ ਲੱਗਦਾ ਹੈ? ਦੇਖੋ ਰਿਪਰੈਜ਼ੈਂਟੇਸ਼ਨ ਦੀ ਗੱਲ ਆ ਜਾਂਦੀ ਫਿਰ ਇੱਥੇ, ਜਿੱਦਾਂ ਅਸੀਂ ਵੈਸਟਰਨ ਕੰਟਰੀਜ਼ 'ਚ ਆਏ ਹੋਏ ਆ ਤੇ ਰਿਪਰੈਜ਼ੈਂਟੇਸ਼ਨ ਦਾ ਥੋੜਾ ਇਸ਼ੂ ਹੁੰਦਾ ਹੈ ਨਾ। ਐਂਡ ਉਹ ਜਿੱਦਾਂ ਮੈਂ ਤਾਂ ਹੀ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਆਪਾਂ ਡਿਫੈਂਸ ਲਾਈਨ 'ਚ ਜ਼ਰੂਰ ਆਈਏ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਗੋਰੇ ਸਾਨੂੰ ਦੇਖਦੇ ਆ ਕਿ ਲੋਕ ਬਾਹਰਲੀ ਕੰਟਰੀ 'ਚੋਂ ਆ ਗਏ, ਅਸੀਂ ਇੱਥੋਂ ਦੇ ਜੰਪਲ ਨਹੀਂ ਹੈਗੇ, ਐਂਡ ਬਾਹਰੋਂ ਆ ਕੇ ਜਦੋਂ ਆਪਾਂ ਸਰਵ ਕਰਦੇ ਆ ਉਹਦਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਇੰਪੈਕਟ ਜਾਂਦਾ। ਐਂਡ ਜਿੱਦਾਂ ਮੈਂ ਕੁਵੈਤ ਸੀਗਾ, ਐਂਡ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਉੱਥੋਂ ਦੇ ਜਿਹੜੇ ਕੁਵੈਤੀ ਨੈਸ਼ਨਲ ਸੀਗੇ, ਉਹ ਜਦੋਂ ਦੇਖਦੇ ਸੀਗੇ ਕਿ ਇਹ ਜਿਹੜੇ ਪੱਗਾਂ ਵਾਲੇ ਆ ਜਾਂ ਦਸਤਾਰਾਂ ਵਾਲੇ ਆ, ਬਿਕੋਜ਼
ਬਿਕੋਜ਼ ਕੁਵੈਤ ਦੇ ਵਿੱਚ ਆਪਣੇ ਲੋਕ ਬਹੁਤ ਪੁਰਾਣੇ ਕੰਮ ਕਰ ਰਹੇ ਆ ਹੈ ਨਾ ਐਂਡ ਉਹ ਬਹੁਤ ਪੋਜ਼ਿਟਿਵ ਜਾਂਦਾ ਉਹਨਾਂ ਦੇ ਮਨਾਂ ਦੇ ਵਿੱਚ ਐਂਡ ਬਹੁਤ ਰਿਸਪੈਕਟ ਜਿੱਦਾਂ ਸਰਦਾਰਾਂ ਦੀ ਆਲਰੇਡੀ ਉਹ ਬਹੁਤ ਲੋਕ ਕਰਦੇ ਆ ਕਿ ਜਿੱਦਾਂ ਇਮਾਨਦਾਰ ਹੁੰਦੇ ਆਪਣੇ ਲੋਕ ਹਾਰਡ ਵਰਕਿੰਗ ਹੁੰਦੇ ਆ ਐਂਡ ਹੋਰ ਪੋਜ਼ਿਟਿਵ ਜਿਹੜੀ ਆਊਟਲੁੱਕ ਜਾਂਦੀ ਐਂਡ ਪਲੱਸ ਜਿਹੜੀ ਸਭ ਤੋਂ ਵੱਡੀ ਗੱਲ ਰੈਪਰੈਜ਼ੈਂਟੇਸ਼ਨ ਦੀ ਹੁੰਦੀ ਆ ਇਹ ਲੋਕਾਂ ਨੂੰ ਇੱਕ ਮਾਣ ਹੁੰਦਾ ਕਿ ਹਾਂਜੀ ਆਪਣੇ ਜਿਹੜੇ ਏਸ਼ੀਅਨ ਸਬ ਕੰਟੀਨੈਂਟ ਦੇ ਲੋਕ ਨੇ ਖਾਸ ਕਰਕੇ ਜਿਹੜੇ ਸਿੱਖ ਆ ਕਿਉਂਕਿ ਸਾਡੀ ਤੇ ਦੂਰੋਂ ਪਛਾਣ ਆ ਜਾਂਦੀ ਨਾ ਦਸਤਾਰ ਕਰਕੇ ਵੱਖਰੇ ਦੇਸ਼ ਜੀ ਵੱਖਰੇ ਦੇਸ਼ ਦੇ ਆ ਸੋ ਜਿਹੜਾ ਰੈਪਰੈਜ਼ੈਂਟੇਸ਼ਨ ਦਾ ਉਹ ਜਿਹੜਾ ਸਭ ਤੋਂ ਮੇਨ ਜਿਹੜਾ ਵਾ ਉਹਦੇ ਵਿੱਚ ਬਹੁਤ ਬਹੁਤ ਸਹਾਇਤਾ ਮਿਲਦੀ ਆ ਸੋ ਮੈਂ ਦੁਬਾਰਾ ਅਪੀਲ ਕਰਦਾ ਸਾਰਿਆਂ ਨੂੰ ਆਪਣੇ ਜਿਹੜੇ ਬੱਚੇ ਬੱਚੀਆਂ ਯੰਗ ਹੋ ਤੁਸੀਂ ਜ਼ਰੂਰ ਸੋਚੋ ਇਸ ਪਾਸੇ ਨੂੰ ਡਿਫੈਂਸ ਵਾਲੇ ਪਾਸੇ ਨੂੰ ਆਓ ਹੁਣ ਜੋ ਇਸ ਟਾਈਮ ਚੱਲ ਰਿਹਾ ਆਈ ਨੋ ਆਨਗੋਇੰਗ ਜਿਹੜਾ ਕਨਫਲਿਕਟ ਆ ਇਜ਼ਰਾਈਲ ਹਮਾਸ ਦਾ ਜਿਹੜਾ ਆ ਅਮਰੀਕਾ ਦਾ ਸਟੈਂਡ ਪ੍ਰੈਟੀ ਕਲੀਅਰ ਹੀ ਆ ਵੀ ਆਪਾਂ ਇਜ਼ਰਾਈਲ ਦੇ ਨਾਲ ਆ ਸੋ ਜਿੱਦਾਂ ਤੁਸੀਂ ਕਿਹਾ ਵੀ ਇਜ਼ਰਾਈਲ ਦੇ ਵਿੱਚ ਵੀ ਤੁਹਾਡੇ ਜਿਹੜੇ ਕੁਝ ਰਹੇ ਆ ਉਹਦੇ ਉੱਤੇ ਕਿੱਦਾਂ ਆ ਰਾਈਟ ਨਾਓ ਆਰਮੀ ਦੇ ਵਿੱਚ ਕਿੱਦਾਂ ਦੀ ਗੱਲਬਾਤ ਚੱਲਦੀ ਹੁੰਦੀ ਆ ਆਰਮੀ ਦੇ ਵਿੱਚ ਬੇਸਿਕਲੀ ਅਸੀਂ ਅਜੇ ਸਪੋਰਟ ਹੀ ਕਰ ਰਹੇ ਹਾਂ ਉਹਨਾਂ ਨੂੰ ਐਂਡ ਇਹ ਅਜੇ ਲੜਾਈ ਤੋਂ ਪਹਿਲਾਂ ਦੀ ਗੱਲ ਸੀਗੀ ਜਦੋਂ ਮੈਂ ਕੁਵੈਤ ਸੀਗਾ ਉਦੋਂ ਸਾਡੇ ਜਿੱਦਾਂ ਆਫੀਸ਼ੀਅਲੀ ਥੋੜੇ ਬੇਸਿਸ ਨੇ ਇਜ਼ਰਾਈਲ ਦੇ ਨਾਲ ਕਾਈਂਡ ਆਫ ਜਿੱਦਾਂ ਕਹ ਲਓ ਕਿ ਸਪੋਰਟ ਹੀ ਆ ਤੇ ਹਜੇ ਤੱਕ ਵੀ ਜਿੱਦਾਂ ਇਨਡਾਇਰੈਕਟ ਸਪੋਰਟ ਵੀ ਆ ਤੇ ਡਾਇਰੈਕਟ ਵੀ ਆ ਸੋ ਬਹੁਤ ਜਿਹੜਾ ਉਹ ਵਧੀਆ ਆ ਚੰਗੀ ਗੱਲ ਆ ਤੇ ਉਦਾਂ ਹੋਰ ਕਿੱਦਾਂ ਸਾਰਾ ਕੁਝ ਨਗਰ ਕੀਰਤਨ ਤੇ ਤੁਸੀਂ ਆਏ ਆ ਲਾਸਟ ਈਅਰ ਮੈਨੂੰ ਲੱਗਦਾ ਮਿਸ ਹੋਇਆ ਸੀਗਾ ਕੁਵੈਤ ਕਰਕੇ ਮੈਂ ਸੀਗਾ ਨਹੀਂ ਤੇ ਹੁਣ ਕਿੱਦਾਂ ਲੱਗ ਰਿਹਾ ਦੁਬਾਰਾ ਇੰਨੀਆਂ ਸੰਗਤਾਂ ਦੇ ਵਿੱਚ ਆ ਕੇ ਸਾਰੇ ਜਾਣੇ ਮਿਲਦੇ ਆ ਫੋਟੋ ਖਿਚਾਉਂਦੇ ਆ ਗੱਲਬਾਤ ਕਰਦੇ ਕਿੱਦਾਂ ਮਹਿਸੂਸ ਹੁੰਦਾ ਹੈ ਨਹੀਂ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿ ਜਿਹੜੀ ਸਭ ਤੋਂ ਵੱਡੀ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਸਾਡੀ ਕਮਿਊਨਿਟੀ ਦੇ ਵਿੱਚ ਕਿ ਬਹੁਤ ਹੀ ਪੋਜ਼ਿਟਿਵ ਜਿਹੜੇ ਬੱਚੇ ਆ ਈਵਨ ਕਿ ਲਾਸਟ ਈਅਰ ਜਦੋਂ ਆਪਾਂ ਇੰਟਰਵਿਊ ਕੀਤਾ ਸੀ ਉਸ ਤੋਂ ਬਾਅਦ ਬਹੁਤ ਹੀ ਜਿਹੜੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਐਂਡ ਪੰਜਾਬੀ ਮੁੰਡੇ ਈਵਨ ਕੁੜੀਆਂ ਐਨਲਿਸਟ ਹੋਏ ਆ ਸੋ ਸਾਡੀ ਜਿੱਦਾਂ ਕਹ ਲਓ ਗਿਣਤੀ ਵਧੀ ਆਰਮੀ ਦੇ ਵਿੱਚ ਸੋ ਇੱਥੇ ਆ ਕੇ ਤੇ ਬਹੁਤ ਹੀ ਵਧੀਆ ਲੱਗਾ ਦੇਖੋ ਨਾ ਅਸੀਂ ਗੁਰੂ ਸਾਹਿਬ ਦੇ ਗੁਰਪੁਰਬ ਤੇ ਆਏ ਆ ਐਂਡ ਸਾਡੀ 3 ਦਿਨ ਇੱਥੇ ਡਿਊਟੀ ਹੁੰਦੀ ਹੈ ਫਰਾਈਡੇ ਸੈਟਰਡੇ ਸੰਡੇ ਸੋ ਅਸੀਂ ਕੱਲ ਵੀ ਇੱਥੇ ਆ ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਕੁਐਸਚਨ ਆ ਕਿ ਮਿਲਟਰੀ ਦੇ ਵਿੱਚ ਕੈਰੀਅਰ ਬਾਰੇ 250 ਪਲੱਸ ਕੈਰੀਅਰ ਆਪਸ਼ਨਸ ਆ ਐਂਡ ਤੁਸੀਂ ਕਿੱਦਾਂ ਸਰਵ ਕਰ ਸਕਦੇ ਹੋ ਐਂਡ ਕਈ ਜਿੱਦਾਂ ਅੰਮ੍ਰਿਤਧਾਰੀ ਸਿੰਘ ਹੁੰਦੇ ਆ ਮੈਂ ਜਿੱਦਾਂ ਖੁਦ ਮੈਂ ਕਕਾਰਾਂ ਦੇ ਵਿੱਚ ਟ੍ਰੇਨਿੰਗ ਕੀਤੀ ਸੀ ਸੋ ਉਹਦੇ ਬਾਰੇ ਕੋਈ ਪ੍ਰੋਬਲਮ ਨਹੀਂ ਕਕਾਰਾਂ 'ਚ ਵੀ ਟ੍ਰੇਨਿੰਗ ਕਰਨੀ ਹਾਂਜੀ ਮੈਂ ਜਿਹੜੀ ਆਪਣੀ ਬੇਸਿਕ ਟ੍ਰੇਨਿੰਗ ਸੀਗੀ ਉਹ ਜਿਹੜਾ ਬੂਟ ਲੈਗ ਜਿਹਨੂੰ ਕਹਿੰਦੇ ਆ ਵੀ ਉਹ ਸਾਰਾ ਕੁਝ ਬੂਟ ਕੈਂਪ ਜਿਹੜਾ ਮੈਂ ਬੂਟ ਕੈਂਪ ਜਿਹੜਾ ਆਪਣੇ 5 ਕਕਾਰਾਂ ਦੇ ਵਿੱਚ ਕੀਤਾ ਸੀ ਉਹ ਬਸ ਇਹ ਹੁੰਦਾ ਕਿ ਰਿਲੀਜੀਅਸ ਅਕੋਮੋਡੇਸ਼ਨ ਦੇ ਵਿੱਚ ਤੁਸੀਂ ਸਪੈਸ਼ਲ ਮੈਂਸ਼ਨ ਕਰਨਾ ਹੁੰਦਾ ਆਪਣੇ ਕਕਾਰ ਐਂਡ ਉਹਦੇ ਵਿੱਚ ਜਿਹੜੀ ਆ ਰਿਕਰੂਟਰ ਤੁਹਾਡੀ ਹੈਲਪ ਕਰਦੇ ਆ ਜੇ ਤੁਸੀਂ ਨਹੀਂ ਵੀ ਆ ਸਿੱਖ ਕੋਲੀਜਨ ਵਾਲੇ ਆ ਉਹ ਬਹੁਤ ਆਊਟ ਆਫ ਦਾ ਵੇ ਜਾ ਕੇ ਵੀ ਹੈਲਪ ਕਰਦੇ ਉਹਨਾਂ ਨੇ ਮੇਰੀ ਵੀ ਕੀਤੀ ਸੀ ਸੋ ਮਰੀਨਸ ਦੇ ਵਿੱਚ ਵੀ ਇਸ ਟਾਈਮ ਚੱਲ ਰਿਹਾ ਸੀਗਾ ਉਹ ਵੀ ਕੇਸ ਕੂਸ ਜਿਹੜੇ ਉਹ ਚੱਲ ਰਹੇ ਤੁਹਾਨੂੰ ਲੱਗਦਾ ਵੀ ਕਰ ਦੇਣਾ ਆ ਤੁਸੀਂ ਉਹ ਜਦੋਂ ਸਿੱਖਾਂ ਬਾਰੇ ਆਪਣੀ ਮਾਰਸ਼ਲ ਕੌਮ ਬਾਰੇ ਦੱਸਦੇ ਵੀ ਵਰਲਡ ਵਾਰ ਵੀ ਲੜੀਆਂ ਆ ਸੋ ਕਿੱਦਾਂ ਉਦੋਂ ਰਿਸਪੌਂਸ ਕਿੱਦਾਂ ਦਾ ਹੁੰਦਾ ਦੂਜੇ ਫੌਜੀਆਂ ਦਾ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਹੁੰਦਾ ਮੈਂ ਈਵਨ ਆਪਣੇ ਲਾਈਫ 'ਚ ਕੁਝ ਇਦਾਂ ਦੇ ਸਰਵਿਸ ਮੈਂਬਰਸ ਨੂੰ ਮਿਲਿਆ ਗੋਰਿਆਂ ਨੂੰ ਜਿਨ੍ਹਾਂ ਨੇ ਸਿੱਖ ਕਦੀ ਦੇਖੇ ਨਹੀਂ ਸੀਗੇ ਲਾਈਫ ਅੱਛਾ ਜੀ ਹੈ ਨਾ ਐਂਡ ਜਦੋਂ ਮੈਂ ਥੋੜਾ ਜਿਹਾ ਵੀ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਦੱਸਦਾ ਸੀਗਾ ਜਾਂ ਜਦੋਂ ਸਰਚ ਕਰਦੇ ਸੀਗੇ ਐਂਡ ਉਹ ਇੰਨਾ ਕੁ ਗੁੱਡ ਰਿਸਪੌਂਸ ਆਉਂਦਾ ਸੀਗਾ ਐਂਡ ਉਹ ਬਹੁਤ ਮਾਣ ਮਹਿਸੂਸ ਕਰਦੇ ਸੀਗੇ ਕਿ ਇੱਕ ਵਾਰੀਅਰ ਕੌਮ ਆ ਇਹ ਸਾਡੇ ਨਾਲ ਸਰਵ ਕਰ ਰਹੇ ਆ ਮੋਢੇ ਨਾਲ ਮੋਢਾ ਜੋੜ ਕੇ ਹੁਣ ਜਿੱਦਾਂ ਮਰੀਨਸ ਆ ਥੋੜਾ ਲੇਟ ਜ਼ਰੂਰ ਨੇ ਬਟ ਇਹ ਆ ਕਿ ਮੈਂ ਹੋਪਫੁਲ ਆ ਕਿ ਚੇਂਜ ਆਏਗੀ ਜਿੱਦਾਂ ਮਰੀਨਸ ਦੇ ਵਿੱਚ ਹੁਣ ਆਪਣਾ ਇੱਕ ਸਿੱਖ ਕੋਲੀਜਨ ਵਾਲਿਆਂ ਨੇ ਹੈਲਪ ਕੀਤੀ ਮੁੰਡੇ ਦੀ ਉਹ ਗ੍ਰੈਜੂਏਟ ਹੋਇਆ ਸਿੰਘ ਤੇ ਬਹੁਤ ਮਾਣ ਵਾਲੀ ਗੱਲ ਹੈ ਸੇ ਮਰੀਨਸ ਹੀ ਇੱਕ ਮੇਰਾ ਖਿਆਲ ਰਹਿ ਗਏ ਸੀ ਕਿਉਂਕਿ ਨੇਵੀ ਆਰਮੀ ਐਂਡ 에ਅਰ ਫੋਰਸ ਆਲਰੇਡੀ ਸਾਡੇ ਹੈਗੇ ਆ ਤੇ ਹੁਣ ਆਰਮੀ ਦੇ ਵਿੱਚ ਤਾਂ ਬਹੁਤ ਈਜ਼ੀ ਆ ਐਂਡ ਮੈਂ ਦੁਬਾਰਾ ਇਹੋ ਕਹਿੰਦਾ ਨਾ ਕਿ ਜਿੱਦਾਂ ਡਿਫੈਂਸ ਇੱਕ ਇਦਾਂ ਦਾ ਫੀਲਡ ਆ ਜਿੱਥੇ ਤੁਹਾਡੇ ਨਾਲ ਪਾਰਸ਼ੀਅਲਿਟੀ ਨਹੀਂ ਗਈ ਤੁਸੀਂ ਜਿੰਨਾ ਮਰਜ਼ੀ ਚਾਹੇ ਪ੍ਰਮੋਸ਼ਨ ਜਿੱਥੋਂ ਤੱਕ ਮਰਜ਼ੀ ਜਾ ਸਕਦੇ ਹੋ ਆਪਣੀ ਕਾਬਲੀਅਤ ਦੇ ਸਿਰ ਤੇ ਤੁਹਾਡੇ ਨਾਲ ਕੋਈ ਰੇਸਿਜ਼ਮ ਨਹੀਂਗਾ ਕਿ ਤੁਸੀਂ ਸਿੱਖ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਡੇ ਨਾਲ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਸੋ ਇਹ ਜਿਹੜਾ ਫੀਲਡ ਆ ਇਹਦੇ ਵਿੱਚ ਆਪਾਂ ਨੂੰ ਆਉਣ ਦੀ ਬਹੁਤ ਲੋੜ ਆ ਐਂਡ ਜਿਹੜਾ ਆਪਣਾ ਦਸਤਾਰ ਦਾ ਮਸਲਾ ਜਿੱਦਾਂ ਯੂਰੋਪੀਅਨ ਕੰਟਰੀਜ਼ ਦੇ ਵਿੱਚ ਬਣਿਆ ਵਾ ਆਇਡੈਂਟੀਟੀ ਦਾ ਹੁਣ ਜਦੋਂ ਅਸੀਂ ਡਿਪਲੋਇਮੈਂਟ ਤੇ ਜਾਂਦੇ ਆ ਜਿੱਦਾਂ ਫਰਾਂਸ ਦੇ ਵਿੱਚ ਕਿਤੇ ਵੀ ਬਾਕੀ ਕੰਟਰੀਜ਼ ਪੋਲੈਂਡ 'ਚ ਐਂਡ ਉਹ ਜੋ ਦੇਖਦੇ ਆ ਤੇ ਬਹੁਤ ਜ਼ਿਆਦਾ ਜਿਹੜੀ ਆ ਹੈਲਪਫੁਲ ਜਿੱਦਾਂ ਕਹ ਪੋਜ਼ਿਟਿਵ ਇੰਪੈਕਟ ਜਾਂਦਾ ਸੋ ਬਿਲਕੁਲ ਕੱਲਾ ਆਰਮੀ ਦੇ ਨਾਲ ਕੱਲੇ ਅਮਰੀਕਾ 'ਚ ਸਿੱਖ ਆਇਡੈਂਟੀਟੀ ਦਾ ਹੀ ਨਹੀਂ ਪੂਰੇ ਮੁਲਕ ਦੇ ਵਿੱਚ ਸਿੱਖ ਆਇਡੈਂਟੀਟੀ ਪੂਰੀ ਦੁਨੀਆ ਦੇ ਵਿੱਚ ਸਿੱਖ ਆਇਡੈਂਟੀਟੀ ਦੇ ਬਾਰੇ ਪਤਾ ਲੱਗਦਾ ਹੈ ਜਦੋਂ ਇਹਦਾ ਸਾਬਤ ਸੂਰਤ ਜਿਹੜੇ ਸਰਦਾਰ ਸਿੰਘ ਕੇਸਾਂ ਦੇ ਨਾਲ ਕਕਾਰਾਂ ਦੇ ਨਾਲ ਟ੍ਰੇਨਿੰਗ ਕਰਦੇ ਆ ਤੇ ਫਿਰ ਡਿਪਲੋਏ ਵੀ ਹੁੰਦੇ ਆ ਜਾ ਕੇ ਸਰਵ ਕਰਦੇ ਆ ਸੋ ਬਹੁਤ ਪ੍ਰਾਊਡ ਵਾਲੀ ਗੱਲ ਆ ਥੈਂਕ ਯੂ ਫॉर ਯੂਰ ਸਰਵਿਸ ਤੇ ਇਸੇ ਦੇ ਨਾਲ ਹੀ ਗੱਲਬਾਤ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ